ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV84 ਦੇ ਨਾਲ ਵੀਰ। ਜਿਸ ਅਸੀਂ ਸਾਰੇ ਜਾਣਦੇ ਹਾਂ ਕਿ 14 ਨਵੰਬਰ ਤੋਂ ਜੇਲ੍ਹ ਵਿੱਚ ਲੰਮੇ ਸਮੇਂ ਤੋਂ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਦਾ ਅੰਦੋਲਨ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਹੈ। 5 ਦਸੰਬਰ ਨੂੰ ਪੁਲਿਸ ਦੀ ਨਾਦਰਸ਼ਾਹੀ ਧਾਰ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੇ ਹਮਲਾ ਕਰਕੇ ਜਿੱਥੇ 6-7 ਸਿੰਘਾਂ ਨੂੰ ਜ਼ਖਮੀ ਕੀਤਾ, ਉੱਥੇ ਭਾਈ ਗੁਰਬਖਸ਼ ਸਿੰਘ ਜੀ ਨੂੰ ਵੀ ਧੱਕੇ ਨਾਲ ਗੱਡੀ ਵਿੱਚ ਸੁੱਟ ਕੇ ਲੈ ਗਏ। ਉਹਨਾਂ ਦੇ ਖਿਲਾਫ ਨਾ ਹੀ ਕੋਈ ਅਦਾਲਤੀ ਵਾਰੰਟ ਸਨ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਖਿਲਾਫ ਪੁਲਿਸ ਯੂਨੀਫਾਰਮ ਦੇ ਵਿੱਚ ਵੀ ਨਹੀਂ ਸੀ। मीडिया रिपोर्ट अनुसार उन्हां दे खिलाफ धारा 107-51 ਦੇ तहत केस रजिस्टर किया गया है तो उन्होंने हुण जेल दे विच भेज दिता गया है। पुलिस वालों की गई धक्केशाही ते गुंडागर्दी करके दुनिया भर दे सिखां विच एक रोस की लहर दौड़ रही है ते थां-थां ते सिखां वालों इस पुलिस जबर दी निखेधी भी की जा रही है। ਇਹ ਵੀ ਪਤਾ ਲੱਗਾ ਹੈ ਕਿ ਹੁਣ ਲੁਧਿਆਣਾ ਨਿਵਾਸੀ ਭਾਈ ਦਮਨਦੀਪ ਸਿੰਘ ਖਾਲਸਾ ਭਾਈ ਗੁਰਬਖਸ਼ ਸਿੰਘ ਜੀ ਦੀ ਥਾਂ ਤੇ ਭੁੱਖ ਹੜਤਾਲ ਤੇ ਬੈਠ ਗਏ ਹਨ। ਇਹ ਵੀ ਮੀਡੀਆ ਰਿਪੋਰਟਸ ਹਨ ਕਿ ਭਾਈ ਗੁਰਬਖਸ਼ ਸਿੰਘ ਜੀ ਨੂੰ ਪਹਿਲਾਂ ਰੋਪੜ ਤੇ ਫਿਰ ਕਪੂਰਥਲਾ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਸੀਂ ਇਸ ਸਮੁੱਚੀ ਘਟਨਾਕ੍ਰਮ ਅਤੇ ਹੁਣ ਸਿੱਖਾਂ ਦੀ ਰਿਹਾਈ ਅੰਦੋਲਨ ਕੀ ਸ਼ਕਲ ਅਖਤਿਆਰ ਕਰੇਗੀ, ਇਸ ਸੰਬੰਧੀ ਅੱਜ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸਰਬਜੀਤ ਸਿੰਘ ਘੁਮਾਨ ਜੋ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ, ਸੈਕਟਰੀ ਆਫ ਦਲ ਖਾਲਸਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਬੇਸ਼ੱਕ 5 ਦਸੰਬਰ ਦੀ ਸਵੇਰ ਨੂੰ ਪੁਲਿਸ ਵੱਲੋਂ ਅੰਬ ਸਾਹਿਬ ਮੋਹਾਲੀ ਵਿਖੇ ਵਰਤਾਏ ਗਏ ਜ਼ਬਰ ਦੀ ਕਹਾਣੀ ਅਸੀਂ ਦਰਸ਼ਕਾਂ ਨਾਲ ਆਲਰੇਡੀ ਸਾਂਝੀ ਕਰ ਚੁੱਕੇ ਹਾਂ, ਪਰ ਫਿਰ ਵੀ ਅਸੀਂ ਚਾਹਾਂਗੇ ਕਿ ਤੁਸੀਂ ਇਸ ਸੰਬੰਧੀ ਸੰਖੇਪ ਦੇ ਵਿੱਚ ਦੱਸੋ। ਦੇਖੋ, ਇਹ ਜਿਹੜਾ ਅੰਦੋਲਨ ਭਾਈ ਗੁਰਬਖਸ਼ ਸਿੰਘ ਨੇ 14 ਨਵੰਬਰ ਤੋਂ ਸ਼ੁਰੂ ਕੀਤਾ ਹੋਇਆ ਜੀ, ਇਹਦੇ ਵਿੱਚ ਪਹਿਲੋਂ ਸ਼ੁਰੂ ਵਿੱਚ ਇਹ ਬਾਦਲ ਸਰਕਾਰ ਨੇ ਜਾਂ ਅਕਾਲੀ ਧਿਰਾਂ ਨੇ ਬਿਲਕੁਲ ਹੀ ਇਹਨੂੰ ਕੋਈ ਅਣਗੌਲਿਆ ਕੀਤਾ ਹੈ। ਹਾਂਜੀ, ਜਦੋਂ ਪੰਥ ਵਿੱਚੋਂ ਖਾਸ ਤੌਰ ਤੇ ਵਿਦੇਸ਼ਾਂ ਦੀ ਸੰਗਤ ਨੇ ਜਿਹੜਾ ਬੜਾ ਵਧੀਆ ਅਹਿਮ ਰੋਲ ਨਿਭਾਇਆ ਔਰ ਇਸ਼ੂ ਜਿਹੜਾ ਸੀ, ਮਾਮਲਾ ਜਿਹੜਾ ਸੀ ਉਹ ਲਾਈਮਲਾਈਟ ਵਿੱਚ ਲੈ ਕੇ ਆਂਦਾ, ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਮੀਡੀਆ ਨੇ ਮੁਕੰਮਲ ਬਾਈਕਾਟ ਕੀਤਾ ਹੋਇਆ ਸੀ। ਇੱਥੇ ਅਜੇ ਵੀ ਬਹੁਤੇ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਕਿੱਡਾ ਵੱਡਾ ਮਸਲਾ ਤੇ ਖਾਸ ਤੌਰ ਤੇ ਵਿਦੇਸ਼ਾਂ ਦੀ ਸੰਗਤ ਦੇ ਇਸ ਦਬਾਅ ਨੂੰ ਦੇਖਦਿਆਂ ਹੋਇਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਜਨ ਸਿੰਘ ਸਮੇਤ ਅਨੇਕਾਂ ਜਿਹੜੀਆਂ ਇਧਰਲੀਆਂ ਬਾਦਲ ਦਲ ਨਾਲ ਸੰਬੰਧਿਤ ਫੋਰਸਾਂ ਨੇਗੀਆਂ, ਇਹਨਾਂ ਦੇ ਆਗੂ ਉੱਤੇ ਜਾਣ ਲੱਗ ਇਸ ਤਰੀਕੇ ਨਾਲ ਉਹਨਾਂ ਨੇ 4 ਤਰੀਕ ਤੱਕ ਦਾ 4 ਦਸੰਬਰ ਤੱਕ ਦਾ ਟਾਈਮ ਜਿਹੜਾ ਸੀਗਾ ਉਹ ਲੰਘਾਉਣ ਦਾ ਇੱਕ ਪ੍ਰੋਗਰਾਮ ਉਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਲਾਰੇ ਲਾ ਕੇ ਜਾਂ ਗੱਲਾਂ ਵਿੱਚ ਲਾ ਕੇ ਗੁਰਬਖਸ਼ ਸਿੰਘ ਨੂੰ ਆਪਾਂ 4 ਦਸੰਬਰ ਲਗਾਉਣੀ ਹੈ, ਕਿਉਂਕਿ 4 ਦਸੰਬਰ ਨੂੰ ਦਿੱਲੀ 'ਚ ਵੋਟਾਂ ਪੈਣੀਆਂ। ਹਾਂਜੀ, ਤੇ ਦਿੱਲੀ ਦੀਆਂ ਵੋਟਾਂ ਜਿਸ ਦਿਨ ਪਈਆਂ ਉਸੇ ਰਾਤ ਨੂੰ 4 ਤੇ 5 ਦਸੰਬਰ ਜਿਹੜੀ ਭਾਰਤੀ 4 ਤੇ 5 ਦਸੰਬਰ ਦੀ ਰਾਤ ਆਉਂਦੀ ਆ ਭਾਰਤ ਦੇ ਹਿਸਾਬ ਨਾਲ, ਉਸ ਰਾਤ ਨੂੰ 12 ਵਜੇ, ਕਿਉਂਕਿ ਉਸ ਦਿਨ ਕਿਸੇ ਨੂੰ ਚਿੱਤਾ ਹੀ ਨਹੀਂ ਸੀਗਾ ਕਿ ਇਹੋ ਜਿਹੀ ਕੋਈ ਘਟਨਾ ਵਾਪਰਨੀ ਹੈ ਜਾਂ ਵਾਪਰ ਸਕਦੀ ਜੀ। ਹੋਇਆ ਇਹ ਕਿ ਜਿਹੜੇ ਬਾਕੀ ਸਾਰੇ ਇਸ ਮਾਹੌਲ ਵਿੱਚ ਜਥੇਦਾਰ ਅਕਾਲ ਤਖ਼ਤ ਮਿਲ ਕੇ ਗਏ ਆ ਉਸ ਦਿਨ, ਹੋਰ ਆ ਉਹ ਇੰਝ ਲੱਗਦਾ ਸੀਗਾ ਕਿ ਸਰਕਾਰ ਦਾ ਰਵੱਈਆ ਪੋਜ਼ਿਟਿਵ ਆ। ਖਾਸ ਤੌਰ ਤੇ ਜਿਹੜੇ ਬੇਅੰਤ ਸਿੰਘ ਮਰਡਰ ਕੇਸ ਨਾਲ ਸੰਬੰਧਿਤ ਸਿੰਘ ਨੇਗੇ ਉਹਨਾਂ ਦੀ ਰਿਹਾਈ ਦੀ ਗੱਲ ਚੱਲ ਰਹੀ ਹੈ। ਹਾਂਜੀ, ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਏਦਾਂ ਦਾ ਕੋਈ ਹਿੰਟ ਨਹੀਂ ਦਿੱਤਾ ਹੈਗਾ ਕਿ ਅਸੀਂ ਜਾਂ ਅਕਾਲੀ ਸਰਕਾਰ ਤੁਹਾਤੋਂ ਕੋਈ ਔਖੀ ਆ। ਸਾਰਿਆਂ ਨੂੰ ਇਹ ਸੀਗਾ ਕੋਈ ਏਡੀ ਖਤਰੇ ਵਾਲੀ ਗੱਲ ਨਹੀਂ ਹੈ। ਸਾਰੇ ਸਿੰਘ ਜਿਹੜੇ ਸੀਗੇ ਉੱਥੇ 30-35 ਸਿੰਘ ਕੋਲ ਰਹੇ ਪਏ ਤੇ ਬਾਕੀਆਂ ਨੇ ਅਗਲੇ ਪ੍ਰੋਗਰਾਮ ਦੀ ਤਿਆਰੀ ਲਈ ਚਾਲੇ ਪਾਏ ਸੀ। ਹਾਂਜੀ, ਤੇ 12 ਵਜੇ ਰਾਤ ਨੂੰ ਪੀਲੇ ਪਰਨੇ ਸਿੰਘਾਂ ਤੇ ਬੰਨ੍ਹ ਕੇ ਸਿਵਲ ਕੱਪੜਿਆਂ ਵਿੱਚ ਜਿਵੇਂ ਆਮ ਸਿੱਖ ਸੰਗਤ ਹੁੰਦੀ ਆ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਲਿਆ ਇਹਨਾਂ ਪੁਲਿਸ ਮੁਲਾਜ਼ਮਾਂ ਨੇ। ਹਾਂਜੀ, ਔਰ ਇਹ ਸਾਰੇ ਦੇ ਸਾਰੇ ਉੱਚੀ ਸਤਿਨਾਮ ਵਾਹਿਗੁਰੂ ਦਾ ਇਸ ਤਰ੍ਹਾਂ ਜਾਪ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋਏ ਜੀ। ਤੇ ਗੁਰਦੁਆਰਾ ਅੰਬ ਸਾਹਿਬ ਦੇ ਇੱਕ ਸਾਈਡ ਦੇ ਵਿੱਚ ਖੁੱਲੇ ਮੈਦਾਨ ਦੇ ਇੱਕ ਸਾਈਡ ਦੇ ਵਿੱਚ ਆਪਣਾ ਟੈਂਟ ਲੱਗਿਆ ਹੋਇਆ ਤੇ ਉਹ ਰਾਤ ਨੂੰ ਠੰਡ ਹੋਣ ਕਰਕੇ ਚਾਰੇ ਪਾਸੇ ਉਹਦੇ ਜਿਹੜੇ ਆ ਪਰਦੇ ਉਹ ਢਕੇ ਹੋਏ ਸੀ, ਥੱਲੇ ਕੀਤੇ ਹੋਏ ਸੀ ਜੀ। ਤੇ ਉਸ ਦੌਰਾਨ ਜਦੋਂ ਇਹ ਸੰਗਤ ਦਾ ਉੱਚੀ ਜਿਹੜਾ ਸ਼ੋਰ ਜਿਹੜਾ ਸੁਣ ਰਿਹਾ ਸੀਗਾ ਉਹਨੂੰ ਦੇਖਦਿਆਂ ਹੋਇਆ ਇੱਕ ਦੋ ਸਿੰਘ ਜਿਹੜੇ ਜੋ ਦੇਖਣ ਤੇ ਵੀ ਲੱਗੇ ਵੀ ਬਾਹਰ ਪਤਾ ਨਹੀਂ ਕੌਣ ਆ, ਤੇ ਉਹ ਜਦੋਂ ਪਰਦਾ ਚੱਕਿਆ ਉਹ ਅੰਦਰ ਆ ਗਏ ਤੇ ਉਹ ਸਾਰੇ ਅੰਦਰ ਆ ਕੇ ਕਹਿਣ ਲੱਗੇ ਭਾਈ ਸਾਹਿਬ ਨੂੰ ਮਿਲਣਾ, ਭਾਈ ਸਾਹਿਬ ਕਿਵੇਂ ਹੋ ਭਾਈ। ਉਹ ਸਾਰੇ ਅੰਦਰ ਬੈਠੇ ਭਾਈ ਹਰਪਾਲ ਸਿੰਘ ਚੀਮਾ ਸੀਗੇ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਧਾਨੀ ਦੇ ਆਗੂ ਤੇ ਹੋਰ ਆਗੂ ਸੀਗੇ, ਉਹ ਸਾਰੇ ਦੇ ਸਾਰੇ ਕਹਿਣ ਲੱਗੇ ਬਈ ਤੁਸੀਂ ਭਾਈ ਸਾਹਿਬ ਇਹਨਾਂ ਨੂੰ ਤੰਗ ਨਾ ਕਰੋ, ਇਹ ਰਾਤ ਦਾ ਟਾਈਮ ਆ, ਥੱਕੇ ਹੋਏ ਨੇ ਗੁਰਬਖਸ਼ ਸਿੰਘ ਜੀ, ਤੁਸੀਂ ਸਵੇਰੇ ਮਿਲ ਲਿਓ। ਕਹਿੰਦੇ ਅਸੀਂ ਮਿਲਣਾ ਹੈਗਾ। ਉਹ ਏਦਾਂ ਗੱਲਾਂ ਕਰਦੇ ਕਰਦੇ ਅੰਦਰ ਦੀ ਅੰਦਰ ਉਹ ਜਾਈ ਗਏ। ਅੰਦਰ ਜਾ ਕੇ ਉਹਨੂੰ ਜੱਫਾ ਪਾ ਲਿਆ, ਚੱਕਣ ਲੱਗੇ ਤੇ ਉਸੇ ਟਾਈਮ ਦੇ ਵਿੱਚ ਹੀ ਜਿਹੜੇ ਨੌਜਵਾਨ ਸੀ ਉਹ ਵੀ ਅੱਬੜ ਵਾਹੇ ਜੇ ਉੱਠੇ ਸਾਰੇ ਜਿਹੜੇ ਉੱਥੇ 30-35 ਸੀਗੇ
ਉਹ ਪੁੱਛਣ ਲੱਗੇ ਕੌਣ ਕੀ ਹੈ, ਜਦ ਨੂੰ ਅੰਦਰ ਸ਼ਰਾਬ ਦੀ ਪੂਰੀ ਇਨਕੇ ਹਵਾੜ ਆ ਰਹੀ ਸੀ ਕਿਉਂਕਿ ਬਾਹਲੇ ਪੁਲਿਸਿਆਂ ਦੀ ਸ਼ਰਾਬ ਪੀਤੀ ਹੋਈ ਸੀ ਜੀ। ਤੇ ਉਹ ਜਦ ਨੂੰ ਲੱਗਿਆ ਕਿ ਇਹਦਾ ਕੋਈ ਗੁੰਡੇ ਜਾਂ ਬਦਮਾਸ਼ ਲੋਕ ਨੇ ਜਿਹੜੇ ਗੁਰਬਖਸ਼ ਸਿੰਘ ਨੂੰ ਚੱਕਣ ਆ ਪਏ ਨੇ, ਤੇ ਇਸੇ ਗੱਲ ਤੋਂ ਫਿਰ ਹਫੜਾ ਦਫੜੀ ਪੈ ਗਈ, ਉੱਥੇ ਝਗੜੇ ਵਾਲੀ ਹਾਲਤ ਬਣ ਗਈ। ਪੁਲਿਸ ਮੁਲਾਜ਼ਮ ਜਿਹੜੇ ਸੀਗੇ ਉਹ ਧੱਕੇ ਦੇ ਨਾਲ ਘੜੀਸ ਕੇ ਉਹਨੂੰ, ਜਿਵੇਂ ਆਲੂ ਵਾਲੀ ਬੋਰੀ ਘੜੀਸੀ ਫਿਰਦੇ ਉਹਨੇ ਏਦਾਂ ਉਹਨੂੰ ਘੜੀਸ ਕੇ ਲੈ ਕੇ ਜਾਣ ਨੂੰ ਫਿਰਦੇ। ਸਿੱਖ ਸੰਗਤ ਜਿਹੜੀ ਸੀ, ਨੌਜਵਾਨ ਜਿਹੜੇ ਸੀਗੇ ਉਹ ਰੋਕ ਰਹੇ ਸੀ, ਔਰ ਬੜੀ ਜਿਹੜੀ ਦੁਖਦਾਈ ਘਟਨਾ ਵਾਪਰ ਰਹੀ ਸੀਗੀ। ਇਸੇ ਵਕਤ ਹਰਪਾਲ ਸਿੰਘ ਚੀਮਾ ਜੀ ਦੇ ਸੱਟ ਵੱਜੀ ਆ, ਹੋਰ ਵੀ ਕਈ ਨੌਜਵਾਨ ਵੀਰਾਂ ਦੇ ਹੱਥੋਂ ਪਾਈ ਤੇ ਸੱਟਾਂ ਰਗੜਾਂ ਵੱਜੀਆਂ। ਪਰ ਪੁਲਿਸ ਮੁਲਾਜ਼ਮ ਜਿਹੜੇ ਸੀ ਉਹ ਜਦ ਨੂੰ ਕਿਸੇ ਨੇ ਪਛਾਣ ਲਿਆ ਵੀ ਇਹ ਕੋਈ ਅਫਸਰ ਪੁਲਿਸ ਮੁਲਾਜ਼ਮ ਨੂੰ ਕਿਸੇ ਨੇ ਪਛਾਣ ਲਿਆ ਸਿੱਖ ਨੇ, ਤੇ ਫਿਰ ਪਤਾ ਲੱਗਿਆ ਵਾ ਇਹ ਤਾਂ ਪੁਲਿਸ ਵਾਲੇ ਨੇ। ਫਿਰ ਨੌਜਵਾਨਾਂ ਨੇ ਵੀ ਥੋੜਾ ਜਿਹਾ ਤੇ ਇਹ ਲੈ ਗਏ ਇਹਨਾਂ ਨੂੰ ਚੱਕ ਕੇ। ਮੁੜ ਕੇ ਬਾਅਦ ਵਿੱਚ ਕਿਸੇ ਤਰੀਕੇ ਨਾਲ ਪਤਾ ਕਰਾਇਆ ਕਿ ਇਹਨੂੰ 6 ਫੇਜ਼ ਜਿਹੜਾ ਆਪਣੇ ਹਸਪੀਟਲ ਆ, ਸਿਵਲ ਹਸਪਤਾਲ, ਉੱਥੇ ਲੈ ਗਏ। ਫਿਰ ਸਾਰੇ ਪਾਸੇ ਪੰਜਾਬ ਦੇ ਵਿੱਚ, ਬਾਹਰ ਵਿਦੇਸ਼ਾਂ ਦੇ ਵਿੱਚ ਸੰਗਤ ਨੂੰ ਦੱਸਿਆ ਗਿਆ। ਔਰ ਕੱਲ ਜਿਹੜੀ ਆ ਬੜੀ ਵੱਡੀ ਮੀਟਿੰਗ ਗੁਰਦੁਆਰਾ ਮੋਹਾਲੀ ਹੋਈ ਆ, ਉੱਥੇ ਇਹ ਫੈਸਲਾ ਕੀਤਾ ਗਿਆ ਕਿ ਸਰਕਾਰ ਜਿਹੜੀ ਆ ਉਹ ਭੜਕਾਉਣਾ ਚਾਹੁੰਦੀ ਆ ਅੰਦੋਲਨ ਨੂੰ, ਔਰ ਚਾਹੁੰਦੀ ਆ ਕਿ ਕੁਛ ਇਹੋ ਜਿਹਾ ਮਾਹੌਲ ਬਣੇ ਕਿ ਜਿਹੜੇ ਲਾਠੀ ਚਾਰਜ ਕੀਤੇ ਜਾਣ, ਧਰਨੇ ਮੁਜ਼ਾਹਰੇ ਹੋਣ, ਤਾਂ ਅਸੀਂ ਕਹੀਏ ਕਿ ਲਓ ਜੀ ਇਹ ਗਲਤ ਹਿੰਸਕ ਮਾਹੌਲ ਹੋ ਗਿਆ ਸੀਗਾ, ਜਿਹੜੇ ਸਿੱਖ ਆਗੂ ਆ ਇਹਨਾਂ ਨੂੰ ਚੱਕ ਕੇ ਅੰਦਰ ਸਿੱਟ ਦੋ ਤਾਂ ਕਿ ਮੁੜ ਕੇ ਇਸ ਗੱਲ ਦੀ ਪੈਰਵਾਈ ਕਰਨ ਵਾਲਾ ਕੋਈ ਬਚੇ ਨਾ। ਇਸ ਮਾਹੌਲ ਤੋਂ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ ਕੱਲ ਸਿੱਖ ਨੌਜਵਾਨਾਂ ਦੀ ਵੀ ਇਕੱਤਰਤਾ ਦੇ ਵਿੱਚ ਬੜੀ ਵੱਡੀ ਸ਼ਮੂਲੀਅਤ ਸੀਗੀ। ਉਹਨਾਂ ਨੇ ਵੀ ਸਾਰਿਆਂ ਨੇ ਸ਼ਾਂਤਮਈ ਅੰਦੋਲਨ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ। ਇਸੇ ਕਰਕੇ ਭਾਈ ਦਮਨਦੀਪ ਸਿੰਘ ਖਾਲਸਾ ਜੋ ਕਿ ਲੁਧਿਆਣੇ ਤੋਂ ਗੁਰਸਿੱਖ ਨੌਜਵਾਨ ਵੀਰ ਆ, ਔਰ ਉਸ ਵੀਰ ਦੀ ਬੜੀ ਵੱਡੀ ਪੰਥਕ ਜਿਹੜੀ ਹੈਗੀ ਆ ਇਸ ਜ਼ਿੰਮੇਵਾਰੀ ਨੂੰ ਉਹਨੇ ਸਮਝਿਆ, ਔਰ ਅਗਲੀ ਪੀੜ੍ਹੀ ਦੇ ਵਿੱਚੋਂ ਜਿਨ੍ਹਾਂ ਨੇ ਝੰਡਾ ਇਹ ਚੱਕਿਆ ਉਹਨਾਂ ਨੇ ਆਪਣੇ ਆਪ ਨੂੰ ਆਫਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਆਪਾਂ ਇਸ ਅੰਦੋਲਨ ਨੂੰ, ਜਿਹੜਾ ਕਿ ਭਾਵੇਂ ਗੁਰਬਖਸ਼ ਸਿੰਘ ਨੇ ਭਾਵੇਂ ਜੇਲ੍ਹ 'ਚ ਭੁੱਖ ਹੜਤਾਲ ਅਜੇ ਜਾਰੀ ਰੱਖੀ ਹੋਈ ਆ, ਤੇ ਜਦੋਂ ਰਾਤ ਨੂੰ 12 ਵਜੇ ਪੁਲਿਸ ਨੇ ਉੱਥੇ ਗੁੰਡਾਗਰਦੀ ਕੀਤੀ ਆ ਤੇ ਭਾਈ ਗੁਰਬਖਸ਼ ਸਿੰਘ ਨੂੰ ਚੱਕ ਕੇ ਲੈ ਗਏ ਆ, ਤਾਂ 5 ਸਿੰਘ ਜਿਨ੍ਹਾਂ ਚੋਂ ਇੱਕ ਸਿੰਘਣੀ ਸੀ ਬੀਬੀ ਮਨਜੀਤ ਕੌਰ ਤੇ 4 ਜਿਹੜੇ ਹੋਰ ਸਿੰਘ ਸੀ ਉਹ ਉਹਨੇ ਟਾਈਮ ਲਈ ਆਪਾਂ ਭੁੱਖ ਹੜਤਾਲ ਤੇ ਬਿਠਾ ਦਿੱਤੇ ਸੀਗੇ। ਤੇ ਉਹ ਰਾਤ 12 ਵਜੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਾ ਕੇ ਤੇ ਨਾਲ ਭਾਈ ਆਪਣੇ ਦਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹ ਭੁੱਖ ਹੜਤਾਲ ਤੇ ਬਹਿ ਗਏ ਨੇ। ਜੇਲ੍ਹ ਵਿੱਚ ਹੁਣ ਭਾਈ ਗੁਰਬਖਸ਼ ਸਿੰਘ ਜੀ ਅਡੋਲ ਆਪਣੀ ਅਰਦਾਸ ਤੇ ਡਟੇ ਹੋਏ ਨੇ। ਬੜਾ ਉਹਨਾਂ ਤੇ ਉੱਥੇ ਹਸਪਤਾਲ ਦੇ ਵਿੱਚ ਵੀ ਇਹਨਾਂ ਨੇ ਧੱਕੇਸ਼ਾਹੀ ਕਰਕੇ ਉਹਨੂੰ ਫੀਡਿੰਗ ਕਰਨੀ ਚਾਹੀ, ਗਲੂਕੋਜ਼ ਲਵਾਉਣਾ ਚਾਹਿਆ, ਪਰ ਸਿੰਘ ਡਟਿਆ ਹੋਇਆ। ਤੇ ਬਾਹਰ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਸੰਗਤਾਂ ਦਾ ਬੜਾ ਵੱਡਾ ਜੋਸ਼ ਆ, ਰਸ਼ ਆ, ਇਕੱਠ ਬੜਾ ਉੱਥੇ, ਤੇ ਉੱਥੇ ਭਾਈ ਦਮਨਦੀਪ ਸਿੰਘ ਜੀ ਉਹ ਹੜਤਾਲ ਤੇ ਬੈਠੇ ਨੇ। ਜੀ ਵੀਰ ਜੀ, ਬਾਕੀ ਕੁਐਸਚਨਾਂ ਤੋਂ ਪਹਿਲਾਂ ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਹਜੇ ਤੱਕ ਆਪਣੀ ਭੁੱਖ ਹੜਤਾਲ ਨਹੀਂ ਤੋੜੀ, ਤੇ ਇਹ ਦੱਸੋ ਕਿ ਅਗਰ ਤੁਹਾਨੂੰ ਜਾਣਕਾਰੀ ਹੈ ਤੇ ਭਾਈ ਗੁਰਬਖਸ਼ ਸਿੰਘ ਜੀ ਇਸ ਵੇਲੇ ਕਿੱਥੇ ਨੇ, ਕਿਹੜੀ ਜੇਲ੍ਹ ਦੇ ਵਿੱਚ ਨੇ, ਇਸ ਬਾਰੇ ਵੀ ਸਾਡੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। ਕੱਲ ਦੇਰ ਤੱਕ ਇਹ ਗੱਲ ਸੀ ਕਿ ਉਹ ਹਸਪਤਾਲ 'ਚ ਹੈ, ਪਰ ਜਦੋਂ ਪੰਜਾਬ ਭਰ ਦੀਆਂ ਸਿੱਖ ਸੰਗਤਾਂ ਦੇ ਕਾਫਲੇ ਮੋਹਾਲੀ ਵੱਲ ਨੂੰ ਜਾਣ ਦੀਆਂ ਖਬਰਾਂ ਮਿਲੀਆਂ, ਇਹਨਾਂ ਨੇ ਫੌਰੀ ਤੌਰ ਤੇ ਉਹਨੂੰ ਰੋਪੜ ਜੇਲ੍ਹ ਵਿੱਚ ਭੇਜ ਦਿੱਤਾ, ਔਰ ਰੋਪੜ ਜੇਲ੍ਹ ਦੀ ਕਨਫਰਮੇਸ਼ਨ ਸ਼ਾਮ ਤੱਕ ਆਉਂਦੀ ਰਹੀ ਹੈ। ਪਰ ਸ਼ਾਮ ਨੂੰ ਇਹ ਗੱਲ ਚਰਚਾ ਚ ਆ ਗਈ ਕਿ ਨਹੀਂ, ਉਹਨੂੰ ਲੁਧਿਆਣੇ ਜਾਂ ਕਪੂਰਥਲੇ ਭੇਜਣਾ। ਅਸਲ ਵਿੱਚ ਪੰਜਾਬ ਸਰਕਾਰ ਭੰਬਲ ਭੂਸੇ ਚ ਪਾ ਰਹੀ ਆ, ਔਰ ਸਪਸ਼ਟ ਨਹੀਂ ਦੱਸ ਰਹੀ ਕਿ ਕਿਹੜੀ ਜੇਲ੍ਹ ਚ, ਕਿਉਂਕਿ ਇਹਨਾਂ ਨੂੰ ਇਹ ਹੈਗਾ ਕਿ ਉਸ ਜੇਲ੍ਹ ਦੇ ਬਾਹਰ ਕੋਈ ਧਰਨਾ ਮੁਜ਼ਾਹਰਾ ਜਾਂ ਪ੍ਰਦਰਸ਼ਨ ਨਾ ਹੋ ਜਾਵੇ। ਪੰਜਾਬ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਗੱਲ ਨਹੀਂ ਹੈਗੀ ਕਿ ਕੋਈ ਦਾਅਵੇ ਨਾ ਕਹਿ ਸਕੇ ਕਿ ਇਸ ਟਾਈਮ ਭਾਈ ਸਾਹਿਬ ਰੋਪੜ ਜੇਲ੍ਹ 'ਚ ਨੇ ਜਾਂ ਕਪੂਰਥਲਾ ਜੇਲ੍ਹ 'ਚ ਨੇ, ਕਿਉਂਕਿ ਉਹਨਾਂ ਨੂੰ ਗੱਲ ਨੂੰ ਇਹ ਸਰਕਾਰ ਜਿਹੜੀ ਹੈ ਜਾਣ ਕੇ ਖੁਦ ਹੀ ਭੰਬਲ ਭੂਸੇ 'ਚ ਪਾਈ ਰੱਖਣਾ ਚਾਹੁੰਦੀ ਹੈ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਜਿਹੜੀ ਪੁਲਿਸ ਆਈ ਸੀਗੀ ਧੋਖੇ ਨਾਲ ਚੁੱਕ ਕੇ ਲੈ ਗਈ ਭਾਈ ਗੁਰਬਖਸ਼ ਸਿੰਘ ਨੂੰ, ਜਿਸ ਤਰ੍ਹਾਂ ਉਹਨੇ ਇੰਨੀ ਸ਼ਰਾਬ ਪੀਤੀ ਹੋਈ ਸੀ, ਇਹ ਵੀ ਸੁਣਨ ਵਿੱਚ ਆਇਆ ਕਿ ਮੀਡੀਆ ਵਿੱਚ ਆਇਆ ਕਿ ਬਾਦਲ ਨੂੰ ਜਦੋਂ ਇੱਕ ਪੱਤਰਕਾਰ ਨੇ ਪੁਲਿਸ ਵੱਲੋਂ ਸ਼ਰਾਬੀ ਹੋ ਕੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਕੀਤੇ ਜ਼ਬਰ ਬਾਰੇ ਪੁੱਛਿਆ ਤਾਂ ਬਾਦਲ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ ਕੀ ਆਖਣ ਨੂੰ ਕੀ ਹੈ, ਉਹ ਤਾਂ ਕਹਿਣਗੇ ਕਿ ਕੱਲ ਨੂੰ ਮੈਂ ਵੀ ਪੀਤੀ ਹੋਈ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤੋਂ ਪਹਿਲਾਂ ਜਸਪਾਲ ਸਿੰਘ ਨੂੰ ਪਿਛਲੇ ਸਾਲ ਭਾਈ ਰਾਜੋਆਣਾ ਦੀ ਫਾਂਸੀ ਦੇ ਮੌਕੇ ਜਦੋਂ ਸ਼ੂਟ ਕੀਤਾ ਪੁਲਿਸੀਆਂ ਨੇ, ਤਾਂ ਪੰਜਾਬ ਪੁਲਿਸ ਦੇ ਹਰ ਇੱਕ ਇਸ ਤਰ੍ਹਾਂ ਦੇ ਕੋਝੇ ਕਾਰੇ ਦੀ, ਜਿਵੇਂ ਬਾਦਲ ਸਾਹਿਬ ਨੇ ਕਰਨੀ ਉਹਦੀ ਪੁਸਤ ਬਣਾਈ, ਸਰਪ੍ਰਸਤੀ ਕਰਨੀ ਆ, ਉਦੋਂ ਵੀ ਉਹਨਾਂ ਦੀ ਕੀਤੀ, ਔਰ ਇੱਕ ਵੀ ਪੁਲਿਸ ਨੂੰ 1 ਸਕਿੰਟ ਲਈ ਵੀ ਜੇਲ੍ਹ ਨਹੀਂ ਜਾਣ ਦਿੱਤਾ, ਤੇ ਉਹ ਘੁੰਮਣ ਘੇਰੀਆਂ 'ਚ ਪਾਇਆ ਹੈ ਕੇਸ। ਹੁਣ ਵੀ ਇਸ ਮਾਮਲੇ ਦੇ ਵਿੱਚ ਕੱਲ ਉਹਨਾਂ ਨੇ ਇਹ ਗੱਲ ਕਹਿ ਕੇ ਪੁਲਿਸ ਨੂੰ ਨੰਗੀ ਚਿੱਟੀ ਸ਼ਹਿ ਦੇ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਵੀ ਕਿਤੇ ਕੋਈ ਸਿੱਖ ਸੰਗਤਾਂ ਪ੍ਰਦਰਸ਼ਨ ਕਰਨ ਤਾਂ ਉਹਨਾਂ ਨੂੰ ਸ਼ਰਾਬਾਂ ਪੀ ਕੇ ਚਾਹੇ ਕਟਾਪਾ ਚਾੜੋ, ਤਸ਼ੱਦਦ ਕਰੋ, ਔਰ ਜੋ ਵੀ ਸਿੱਖ ਨੌਜਵਾਨ ਜ਼ਿਆਦਾ ਸਰਗਰਮ ਆ ਉਹਦੀ ਲਿਸਟ ਬਣਾ ਕੇ ਉਹਨੂੰ ਥਾਣੇ ਚੱਕ ਲਿਆਓ, ਕਿਉਂਕਿ ਬਾਦਲ ਜਿਹੜਾ ਹੈ
ਉਹ ਇੱਕ ਨਕਾਤੀ ਪ੍ਰੋਗਰਾਮ ਤੇ ਆ ਕਿ ਉਹਦੇ ਗੁੰਡਾ ਰਾਜ ਤੋਂ ਬਿਨਾਂ ਮੈਂ ਇੱਥੇ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਪੰਥਕ ਗੁਰਸਿੱਖ ਜਿਹੜੇ ਨੇਗੇ ਮੇਰੇ ਤੋਂ ਦੁਖੀ ਨੇ। ਉਹ ਇਦਾਂ ਦੀਆਂ ਗੱਲਾਂ ਉਹਨੇ ਕਰਨੀਆਂ ਰਹੀਆਂ, ਉਹ ਕਰੀ ਜਾ ਰਿਹਾ ਜੀ। ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਲਈ ਸਾਡੇ ਸਿੰਘਾਂ ਲਈ ਬੈਠੇ ਹੋਏ ਨੇ, ਜਿਹੜੇ ਜੇਲ੍ਹ ਦੇ ਵਿੱਚ 20-30 ਸਾਲਾਂ ਤੋਂ ਬੈਠੇ ਨੇ, ਇਹ ਜਿਹੜੇ ਸਿੰਘ ਨੇ ਇਹਨਾਂ ਦਾ ਪੂਰਾ ਵੇਰਵਾ ਵੀ ਸਾਡੀ ਸਿੱਖ ਸੰਗਤਾਂ ਨੂੰ ਜ਼ਰੂਰ ਦਿਓ। ਇਹਦੇ ਵਿੱਚ 3 ਸਿੰਘ ਜੀ, ਬੇਅੰਤ ਸਿੰਘ ਮੁੱਖ ਮੰਤਰੀ ਜਿਹੜਾ ਉਹ ਉਸ ਕਾਂਡ ਨਾਲ ਸੰਬੰਧਿਤ ਨੇ, ਜਿਨ੍ਹਾਂ ਚੋਂ ਭਾਈ ਲਖਵਿੰਦਰ ਸਿੰਘ ਲੱਖਾ ਜੀ, ਉਹਨਾਂ ਦਾ ਪਿਛਲਾ ਪਿੰਡ ਨਾਰੰਗਵਾਲ ਖੁਰਦਵਾ, ਜਿੱਥੇ ਭਾਈ ਰਣਜੀਤ ਸਿੰਘ ਨਾਰੰਗਵਾਲ ਦਾ ਜ਼ਿਕਰ ਆਉਂਦਾ ਹੈ। ਹਾਂਜੀ। ਔਰ ਇਹ ਪੁਲਿਸ ਮੁਲਾਜ਼ਮ ਸੀਗਾ ਸਿੰਘ ਜੀ। ਔਰ ਇਹ ਉੱਥੇ ਅੰਦਰ ਭਾਈ ਬਲਵੰਤ ਸਿੰਘ ਨੂੰ ਤੇ ਭਾਈ ਦਰਾਵਰ ਸਿੰਘ ਨੂੰ ਉਸ ਦਿਨ ਲੈ ਕੇ ਜਾਣ ਦਾ ਇਹਦੇ ਤੇ ਇਲਜ਼ਾਮ ਸਰਕਾਰ ਨੇ ਲਾਇਆ ਹੋਇਆ, ਔਰ ਇਹਨੂੰ ਉਸ ਗੱਲ ਵਿੱਚ ਉਮਰ ਕੈਦ ਹੋਈ ਹੈ ਜੀ। ਦੂਸਰਾ ਸਿੰਘ ਭਾਈ ਸ਼ਮਸ਼ੇਰ ਸਿੰਘ ਆ, ਜਿਹੜਾ ਕਿ ਪਿੰਡ ਕੰਵਰਪੁਰ ਵਾ, ਰਾਜਪੁਰੇ ਦੇ ਲਾਗੇ, ਉੱਥੇ ਇਹ ਸਿੰਘ ਨੂੰ ਵੀ ਇਸ ਕੇਸ ਵਿੱਚ ਉਮਰ ਕੈਦ ਹੋਈ ਆ। ਇਹਦੇ ਤੇ ਇਲਜ਼ਾਮ ਲਾਇਆ ਗਿਆ ਕਿ ਇਹਨੇ ਹਵਾਰਾ ਭਾਈ ਸਾਹਿਬ ਦੇ ਨਾਲ ਜਾ ਕੇ ਅਜਨਾਲਾ ਬਾਰਡਰ ਤੋਂ RDX ਲੈ ਕੇ ਆਂਦੀ ਸੀ, ਤੇ ਉਹ RDX ਕਹਿੰਦੇ ਆ ਕਿ ਬੇਅੰਤ ਸਿੰਘ ਕਾਂਡ ਵਿੱਚ ਵਰਤੀ ਗਈ ਹੈ ਜੀ। ਤੀਸਰਾ ਸਿੰਘ ਜਿਹੜਾ ਹੈ ਉਹ ਇੰਜੀਨੀਅਰ ਗੁਰਮੀਤ ਸਿੰਘ ਆ, ਜਿਹਦੇ ਬਾਰੇ ਕਿਹਾ ਜਾਂਦਾ ਕਿ ਇਹਨੇ ਜਿਹੜੀ ਬੈਲਟ ਮੁੱਖੀ ਬੰਬ ਵਾਲੀ ਉਹ ਤਿਆਰ ਕੀਤੀ ਹੈ। ਇਹ ਤਿੰਨੇ ਸਿੰਘਾਂ ਦਾ ਪਿਛੋਕੜ ਜਿਹੜਾ ਉਹ ਭਾਵੇਂ ਅੱਡ-ਅੱਡ ਥਾਵਾਂ ਨਾਲ ਲੱਖਾ ਭਾਈ ਸਾਹਿਬ ਦਾ ਪਿੰਡ ਨਾਰੰਗਵਾਲ ਲੁਧਿਆਣਾ ਜ਼ਿਲ੍ਹੇ 'ਚ ਆ, ਔਰ ਸ਼ਮਸ਼ੇਰ ਸਿੰਘ ਦਾ ਕਮਰਪੁਰ ਰਾਜਪੁਰੇ ਕੋਲੇ ਆ, ਤੇ ਇੰਜੀਨੀਅਰ ਗੁਰਮੀਤ ਸਿੰਘ ਦਾ ਖੰਨੇ ਦੇ ਕੋਲੇ ਮਲੇਰਕੋਟਲਾ ਰੋਡ ਤੇ ਪਿੰਡ ਦਾ ਰਸੂਲੜਾ। ਹਾਂਜੀ। ਪਰ ਇਹ ਤਿੰਨੇ ਸਿੰਘ ਜਾਂ ਭਾਈ ਬਲਵੰਤ ਸਿੰਘ ਵੀ ਜਾਂ ਭਾਈ ਦਿਲਾਵਰ ਸਿੰਘ ਵੀ, ਇਹ ਸਾਰੇ ਦੇ ਸਾਰੇ ਪਟਿਆਲੇ ਦੇ ਗੁਰੂ ਨਾਨਕ ਨਗਰ ਮੁਹੱਲੇ ਨੂੰ ਬਿਲੋਂਗ ਕਰਦੇ ਆ, ਉੱਥੇ ਹੀ ਇਹਨਾਂ ਦਾ ਰਿਹਾਇਸ਼ਾਂ ਸੀਗੀਆਂ। ਹਾਂਜੀ। ਤੇ ਇਹ ਸਾਰੇ ਹੁਣ ਜਦੋਂ ਇਹਨਾਂ ਦੇ ਕਾਗਜ਼ ਪੱਤਰ ਬਣ ਕੇ ਆਉਂਦੇ ਆ, ਪਰਿਵਾਰ ਉੱਥੇ ਰਹਿੰਦੇ ਆ, ਤੇ ਜਦੋਂ ਵੀ ਕੋਈ ਰਿਹਾਈ ਦੇ ਲਈ ਜਾਂ ਪੈਰੋਲ ਦੀ ਅਰਜ਼ੀ ਕੋਈ ਆਉਂਦੀ ਆ ਤਾਂ ਪਟਿਆਲਾ ਪ੍ਰਸ਼ਾਸਨ ਨੂੰ ਆਉਂਦੀ ਹੈ। ਪਟਿਆਲਾ ਪ੍ਰਸ਼ਾਸਨ ਨੇ ਉਹਦੇ ਉੱਤੇ ਲਿਖ ਕੇ ਦੇਣਾ ਹੁੰਦਾ ਕਿ ਜੇ ਇਹ ਆਉਂਦੇ ਆ ਤਾਂ ਕੋਈ ਇਹਨਾਂ ਦੇ ਨਾਲ ਸਾਥ ਨਹੀਂ ਹੈਗਾ। ਪਰ ਹਰ ਵਾਰੀ ਪਟਿਆਲਾ ਦਾ ਪ੍ਰਸ਼ਾਸਨ ਜਿਹੜਾ ਕਿ ਬਾਦਲ ਸਾਹਿਬ ਦੇ ਅੰਡਰ ਵਾ ਪਿਛਲੇ 10 ਸਾਲ ਤੋਂ, ਉਹ ਲਿਖ ਕੇ ਭੇਜ ਦਿੰਦਾ ਕਿ ਜੇ ਇਹ ਬਾਹਰ ਆਏ ਤਾਂ ਅਮਨ ਕਾਨੂੰਨ ਦੀ ਹਾਲਾਤ ਜਿਹੜੇ ਆ ਉਹ ਵਿਗੜ ਜਾਣਗੇ। ਤਾਂ ਹਰ ਵਾਰੀ ਇਹਦੀ ਪੈਰੋਲ ਜਿਹੜੀ ਆ ਉਹ ਬੰਦ ਹੋਈ ਆ। ਜਿੱਥੇ ਪੰਜਾਬ ਭਰ ਦੇ ਵਿੱਚ ਜਾਂ ਸਾਰੇ ਹਿੰਦੁਸਤਾਨ ਦੇ ਜਿਹੜੇ ਕੈਦੀ ਨੇ, ਉਹ ਇੱਕ ਆਪਦੀ ਛੁੱਟੀ ਜਿਹੜੀ ਆ ਹਰ ਕੈਦੀ ਨੂੰ ਮਿਲਦੀ ਆ ਸਾਲ ਦੇ ਵਿੱਚ 2 ਵਾਰੀ, ਉਹ ਕੱਟਣ ਆਉਂਦੇ ਨੇ। ਇਹਨਾਂ 3 ਕੈਦੀਆਂ ਨੂੰ ਬਾਦਲ ਸਰਕਾਰ ਨੇ ਕਦੇ ਵੀ ਪੈਰੋਲ ਨਹੀਂ ਲੈਣ ਦਿੱਤੀ, ਜਿਹੜੀ ਇਹਨਾਂ ਦਾ ਬਣਦਾ ਹੱਕ ਵਾ ਉਹ ਨਹੀਂ ਲੈਣ ਦਿੱਤਾ। ਦੂਸਰਾ ਇੱਕ ਉਮਰ ਕੈਦ ਦਾ ਗੱਲ ਆ। ਬਾਕੀ ਉਮਰ ਕੈਦੀ ਜਿਹੜੇ ਨੇ ਉਹ 8 ਸਾਲ ਬਾਅਦ ਜਾਂ 14 ਸਾਲ ਬਾਅਦ ਰਿਹਾ ਹੋ ਕੇ ਘਰ ਨੂੰ ਚਲੇ ਜਾਂਦੇ ਨੇ, ਪਰ ਇਹਨਾਂ ਨੂੰ 18 ਸਾਲ ਹੋ ਗਏ ਅੱਜ ਬੈਠਿਆਂ ਨੂੰ ਜੇਲ੍ਹ 295 ਦੇ ਸਿੰਘ ਅੰਦਰ ਆ। ਅਗਸਤ ਵਿੱਚ 31 ਅਗਸਤ ਨੂੰ 95 ਦੇ ਵਿੱਚ ਬੇਅੰਤ ਸਿੰਘ ਦਾ ਮਰਡਰ ਹੋਇਆ, ਔਰ ਉਸ ਤੋਂ ਮਹੀਨੇ 2 ਮਹੀਨੇ ਦੇ ਅੰਦਰ ਇਹ ਸਾਰੇ ਚਲੇ ਗਏ ਸਿੰਘ ਜੇਲ੍ਹ। ਉਦੋਂ ਤੋਂ ਅੱਜ 18 ਵਰ੍ਹੇ ਹੋ ਗਏ ਇਹਨਾਂ ਨੂੰ। ਬਾਦਲ ਸਰਕਾਰ ਨੇ ਜਾਂ ਕਿਸੇ ਵੀ ਸਰਕਾਰ ਨੇ, ਇੱਥੋਂ ਤੱਕ ਕਿ ਹਾਈ ਕੋਰਟ ਦੇ ਵਿੱਚ ਵੀ ਅਸੀਂ ਪਟੀਸ਼ਨਾਂ ਪਾਈਆਂ ਨੇ, ਇਹਨਾਂ ਦਾ ਕੁਝ ਵੀ ਉੱਥੇ ਬਣਨ ਨਹੀਂ ਦਿੱਤਾ ਗਿਆ। ਉਹ ਜਿਹੜੇ ਇਸ ਤੋਂ ਬਿਨਾਂ 3 ਸਿੰਘ ਹੋਰ ਨੇ, ਉਹਨਾਂ ਚੋਂ ਭਾਈ ਲਾਲ ਸਿੰਘ ਆ, ਉਹਦਾ ਕੇਸ ਅਹਿਮਦਾਬਾਦ ਦਾ ਗੁਜਰਾਤ ਦਾ ਹੈਗਾ। ਉਹਨੂੰ ਉੱਥੋਂ ਉਮਰ ਕੈਦ ਹੋਈ ਹੈ, ਤੇ ਉਹਦੀ ਜਿਹੜੀ ਆ ਹਾਈ ਕੋਰਟ ਤੱਕ ਅਸੀਂ ਪੈਰਵਾਈ ਕਰਕੇ ਦੇਖ ਲਈ ਆ। ਉਹਨੂੰ 1992 ਦਾ ਅੰਦਰ ਉਹਨੂੰ 20 ਸਾਲ ਤੇ ਅੱਜ ਜਿਹੜੇ ਹੈਗੇ ਆ 4 ਮਹੀਨੇ ਹੋ ਗਏ ਆ, ਕਿਉਂਕਿ ਉਹ 5 ਤਰੀਕ ਨੂੰ 8ਵੇਂ ਮਹੀਨੇ ਨੂੰ ਅਰੈਸਟ ਹੋਇਆ ਸੀ, ਤੇ ਹੁਣ 5 ਤਰੀਕ 12ਵਾਂ ਮਹੀਨਾ ਅੱਜ ਹੈਗਾ। 20 ਸਾਲ 4 ਮਹੀਨੇ ਉਹਨੂੰ ਅੰਦਰ ਬੈਠਣ ਨੂੰ ਹੋ ਗਏ ਆ। ਉਹਦੇ ਨਾਲ ਦੇ ਕੈਦੀ ਸ਼ਾਇਦ ਅਹਿਮਦਾਬਾਦ ਤੇ ਗੁਜਰਾਤ ਦੀਆਂ ਜੇਲ੍ਹਾਂ ਦੇ ਵਿੱਚੋਂ 8 ਸਾਲ ਬਾਅਦ ਜਾਂ 14 ਸਾਲ ਬਾਅਦ ਉਮਰ ਕੈਦ ਕੱਟ ਕੇ ਚਲੇ ਜਾਂਦੇ ਹੋਣਗੇ। ਪਰ ਇਹ ਸਿੱਖ ਆ, ਸਿੱਖ ਹੋਣ ਕਰਕੇ ਇਹਨੂੰ ਅਜੇ ਤੱਕ ਰਿਹਾਈ ਨਹੀਂ ਮਿਲੀ। ਤੇ 2 ਸਿੰਘ ਜਿਹੜੇ ਨੇ, ਉਹਨਾਂ ਚੋਂ ਗੁਰਦੀਪ ਸਿੰਘ ਕਰਨਾਟਕਾ ਦੀ ਜੇਲ੍ਹ 'ਚ ਆ, ਤੇ ਇੱਕ ਸਿੰਘ ਆਪਣਾ ਇੱਧਰ ਹੈਗਾ ਯੂਪੀ ਦੇ ਵਿੱਚ। ਇਹਨਾਂ ਸਾਰਿਆਂ ਦਾ ਮੁੱਖ ਤੌਰ ਤੇ ਡਿਸਕ੍ਰਿਮੀਨੇਸ਼ਨ ਦਾ ਕੇਸ ਜਿਹੜਾ ਹੈਗਾ ਉਹ ਹੈਗਾ ਕਿ ਇਹ ਬਾਕੀ ਕੈਦੀਆਂ ਨੂੰ ਜਦੋਂ 8 ਜਾਂ 14 ਸਾਲ ਬਾਅਦ ਰਿਹਾਈਆਂ ਮਿਲਦੀਆਂ ਨੇ, ਬਾਕੀ ਕੈਦੀਆਂ ਨੂੰ ਜਦੋਂ ਪੈਰੋਲ ਮਿਲਦੀ ਹੈ, ਇਹਨਾਂ ਸਾਰੇ ਕੈਦੀਆਂ ਨੂੰ ਨਾ ਪੈਰੋਲ ਮਿਲਦੀ ਹੈ, ਨਾ ਛੁੱਟੀ ਮਿਲਦੀ ਹੈ, ਤੇ ਨਾ ਉਮਰ ਕੈਦ ਜਿਹੜੀ ਹੈਗੀ ਆ ਉਹ ਕੱਟੀ ਹੋਈ ਮੰਨੀ ਜਾ ਰਹੀ ਆ। ਇਹ ਇੱਕ ਬੜਾ ਵੱਡਾ ਵਿਤਕਰਾ ਜਿਹਦੇ ਬਾਰੇ ਆਪਾਂ ਸਾਰੇ ਸਿੱਖ ਭਾਈਚਾਰੇ ਨੂੰ ਅੰਤਰਰਾਸ਼ਟਰੀ ਤੌਰ ਤੇ ਭਾਰਤ ਸਰਕਾਰ ਦਾ ਜਿਹੜਾ ਹੈਗਾ ਇੱਕ ਉਹਦਾ ਜਿਹੜਾ ਨੰਗਾ ਕਰਨਾ ਚਾਹੀਦਾ। ਜੀ ਬਿਲਕੁਲ ਵੀਰ ਜੀ, ਵੀ ਡੂ ਐਗਰੀ ਵਿਦ ਯੂ ਵੀਰ ਜੀ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਸਾਨੂੰ ਸਾਰੇ ਕੇਸਾਂ ਦੀ ਅਪਡੇਟ ਦਿੱਤੀ, ਤੇ ਜਿਹੜੀ ਭਾਈ ਗੁਰਬਖਸ਼ ਸਿੰਘ ਜੀ ਨੇ ਲਹਿਰ ਸ਼ੁਰੂ ਕੀਤੀ ਹੋਈ ਹੈ, ਇਸ ਲਹਿਰ ਬਾਰੇ ਤੁਹਾਡੇ ਕੋਲ ਹੋਰ ਵੀ ਅਸੀਂ ਅਪਡੇਟ ਲਵਾਂਗੇ ਸਮੇਂ ਦੇ ਨਾਲ। ਪਰ ਅੱਜ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84 the Nal. We'll be right back after a short break.